अस्सलाम वालेकुम। ਤੁਸੀਂ ਵੇਖ ਰਹੇ ਹੋਵੋਗੇ ਹਾਲਾਂਕਿ ਹੁਣ ਦਿਨ ਚੜਿਆ ਪਿਆ ਲੇਕਿਨ ਆ ਧੁੰਦ ਇਹ ਧੁੰਦ ਨਹੀਂ, ਇਹ ਭਾਈ ਚਾਰ ਚਫੇਰੇ ਸਮੋਕ ਹੀ ਸਮੋਕ ਹੈ ਜਿਹੜੀ ਕਿ ਅੱਜ ਕੱਲ੍ਹ ਜਿਹੜਾ ਹੈ ਨਾ ਸਾਰਿਆਂ ਨੂੰ ਤੰਗ ਕੀਤੀ ਖਲੋਤੀ ਹੈ। ਤੇ ਇਹ ਆਂਦੇ ਨੇ ਸਮੋਕ ਬਣਦੀ ਇਸ ਤਰ੍ਹਾਂ ਕਿ ਜਿਹੜਾ ਥੱਲਿਓਂ ਘੱਟਾ ਮਿੱਟੀ ਚੜ੍ਹਦਾ ਉਤਾਂ ਨੂੰ ਤੇ ਉਹ ਰਾਹ 'ਚ ਹੀ ਰਹਿ ਜਾਂਦਾ, ਉੱਤੇ ਨਹੀਂ ਜਾਂਦਾ, ਹਵਾ ਭਾਰੀ ਹੋ ਜਾਂਦੀ ਹੈ ਤੇ ਉਹ ਥੱਲੇ ਦਾ ਥੱਲੇ ਹੀ ਦੱਬਿਆ ਰਹਿ ਜਾਂਦਾ। ਜਿਸ ਤਰ੍ਹਾਂ ਅੱਜ ਕੱਲ੍ਹ ਗਰੀਬ ਜਿਹੜੇ ਨਾ ਸਾਡੇ ਵਰਗੇ ਉਹ ਥੱਲੇ ਦੇ ਥੱਲੇ ਹੀ ਦੱਬੇ ਰਹਿ ਗਏ ਨਾ, ਇਸ ਤਰ੍ਹਾਂ ਹੀ ਇਹ ਸਮੋਕ ਥੱਲੇ ਰਹਿ ਜਾਂਦੀ ਹੈ। ਉਹਦੇ 'ਚ ਨਿੱਕੇ ਨਿੱਕੇ ਜ਼ਰੀਲੇ ਦਾਣੇ ਹੁੰਦੇ ਨੇ ਜਿਹੜਾ ਕਿ ਬੜੇ ਨੁਕਸਾਨਦੇਹ ਹੁੰਦੇ ਨੇ। ਤੇ ਇਹਦਾ ਜਿਹੜਾ ਨੁਕਸਾਨ ਹੈ ਉਹ ਤੁਹਾਨੂੰ ਪਤਾ ਹੀ ਹੈ। ਸਕੂਲਾਂ 'ਚ ਬਾਲਾਂ ਨੂੰ ਛੁੱਟੀਆਂ, ਉਹ ਬਾਲ ਘਰ ਖਪਾਈ ਜਾਂਦੇ ਨੇ, ਦਫ਼ਤਰ ਬੰਦ, ਕਾਰੋਬਾਰ ਬੰਦ। ਹੁਣ ਗੌਰਮੈਂਟ ਉਹ ਹੋਰ ਕਾਰੋਬਾਰ ਵੀ, ਦੁਕਾਨਾਂ ਅਤੇ ਹੋਟਲ ਵਗੈਰਾ ਵੀ ਸੁਣਿਆ ਬੰਦ ਕਰਦੀ ਪਈ ਹੈ। ਤੇ ਇਹ ਸਾਰਾ ਨੁਕਸਾਨ ਜਿਹੜਾ ਹੈ ਨਾ ਉਹ ਪਹੁੰਚੋ ਕਿ ਆਉਂਦਾ ਤਾਂ ਮਾੜੇ ਬੰਦੇ 'ਤੇ ਹੀ ਹੈ। ਤੇ ਇੱਕ ਇਹਦਾ ਹੋਰ ਨੁਕਸਾਨ ਹੈ ਜਿੰਦਾ ਕਿਸੇ ਪਾਸੇ ਜਿਹੜਾ ਹੈ ਨਾ ਉਹ ਕਿਸੇ ਦਾ ਧਿਆਨ ਹੀ ਨਹੀਂ ਗਿਆ। ਹੁਣ ਆ ਵੇਖੋ ਵੱਢਦੇ ਪਏ ਆ, ਇਹਨੂੰ ਪਾਣੀ ਲਾਇਆ ਸੀ ਮਕਈ ਤੇ ਇਹਨੂੰ ਇਹ ਵੱਤਰ ਆਉਣ ਦਾ, ਅੱਗੇ ਉਹ ਵੱਤਰ ਆ ਜਾਂਦੀ ਸੀ 5 ਦਿਨਾਂ ਦੇ ਵਿੱਚ, ਹੁਣ ਇਹਨੂੰ 10 ਦਿਨ ਹੋ ਗਏ ਨੇ ਤੇ ਇਹ ਵੱਤਰ ਨਹੀਂ ਆਉਂਦੀ ਪਈ। ਬਿਆਈ ਜਿਹੜੀ ਹੈ ਨਾ ਲੇਟ ਹੁੰਦੀ ਪਈ ਹੈ। ਤੇ ਇੱਧਰ ਇਹ ਬਿਆਈ ਕੀਤੀ ਤੇ ਉਹ ਬਿਆਈ ਜਿਹੜੀ ਹੈ ਉਹ ਵੀ ਲੇਟ ਹੋ ਰਹੀ ਹੈ ਕਿਉਂਕਿ ਇਹਨੂੰ ਵੀ ਧੁੱਪ ਦੀ ਲੋੜ ਹੈ। ਧੁੱਪ ਲੱਗੇਗੀ ਤੇ ਇਹ ਉੱਗੇਗੀ ਨਾ, ਤੇ ਜ਼ਿਮੀਂਦਾਰ ਦਾ ਵੀ ਨੁਕਸਾਨ ਹੀ ਹੈ। ਅੱਛਾ, ਜਿੰਨੇ ਲੋਕ ਨੇ ਸਾਰੇ ਜਿਹੜੇ ਉਹ ਇਸ ਪਾਸੇ ਲੱਗੇ ਨੇ, ਉਹ ਬੰਦ ਕਰ ਦਿਓ, ਉਹ ਬੰਦ ਕਰ ਦਿਓ, ਉਹਨੂੰ ਬੰਦ ਕਰ ਦਿਓ, ਤੇ ਇਹ ਨਹੀਂ ਇਸ ਪਾਸੇ ਧਿਆਨ ਨਹੀਂ ਕਰਦੇ ਹੈਗੇ ਕਿ ਇਹ ਬਣਦੀ ਕਿਉਂ ਹੈ, ਵੀ ਇਹਦਾ ਹੀ ਕੋਈ ਸੱਦੇਬਾਬ ਜਿਹੜਾ ਨਾ ਕੱਢਿਆ ਜਾਏ। ਤੇ ਉਹ ਇਸ ਪਾਸੇ ਨਹੀਂ ਖਿਆਲ ਕਰਦੇ। ਇਹ ਪਹਿਲੋਂ ਆਉਂਦੇ ਨੇ 5-7 ਦਿਨ ਹਫ਼ਤਾ ਦੀ ਹੁੰਦੀ ਸੀ, ਹੁਣ ਕੀ ਕਹਿੰਦੇ ਨੇ ਕਿ 2 ਮਹੀਨੇ ਤੱਕ ਇਹ ਸਮੋਕ ਰਹੇਗੀ। ਤੇ ਇਹਦਾ ਇਹ ਤਾਂ ਨਹੀਂ ਮਤਲਬ ਕਿ 2 ਮਹੀਨੇ ਜਿਹੜਾ ਉਹ ਸਾਰਾ ਕੁਛ ਬੰਦ ਕਰ ਦਿਓ। ਤੇ ਇਹਦਾ ਆਂਦੇ ਨੇ ਸਭ ਤੋਂ ਜਿਹੜਾ ਚੰਗਾ ਹੱਲ ਹੈ ਉਹ ਇਹ ਹੀ ਹੈ ਕਿ ਦਰਖਤ ਲਾਇਆ ਜਾਣ। ਜਿਹੜਾ ਲੋਕ ਸ਼ੌਕ ਨਾਲ ਦਰਖਤ ਲਾਉਣ, ਹਰ ਘਰ ਦੇ ਵਿੱਚ ਦਰਖਤ ਲੱਗੇ ਹੋਣ। ਜਿੰਨੇ ਜ਼ਿਆਦਾ ਦਰਖਤ ਰੁੱਖ ਹੋਣਗੇ ਓਨਾ ਹੀ ਜਿਹੜਾ ਨਾ ਹਵਾ ਸਾਫ਼ ਹੋਵੇਗੀ ਤੇ ਇਹ ਸਮੋਕ ਜਿਹੜੀ ਹੈ ਖ਼ਤਮ ਹੋ ਜਾਏਗੀ। ਇਹ ਨਾ ਹੀ ਇੱਕ ਦਫਾ ਆਈ ਹੈ ਤੇ ਨਾ ਹੀ ਹੌਲੀ ਹੌਲੀ, ਤੇ ਨਾ ਹੀ ਇਹਨੇ ਇੱਕੋ ਵਾਰੀ ਮੁੱਕਣਾ ਹੈ। ਇਹ ਤਾਂ ਆਸਤਾ ਆਸਤਾ ਆਰਾਮ ਦੇ ਨਾਲ ਹੀ ਲੋਕ ਰੁੱਖ ਲਾਉਣ, ਠੀਕ ਹੈ, ਹੋਰ ਜਿਹੜਾ ਕੋਈ ਆਪਦਾ ਇੰਤਜ਼ਾਮ ਕਰਦੇ ਨੇ ਉਹ ਕਰਨ ਤੇ ਇਹ ਜਿਹੜੀ ਹੈ ਨਾ ਸਮੋਕ ਉਹ ਖ਼ਤਮ ਹੋਏ। ਤੇ ਉਹ ਇੱਥੇ ਜਿਵੇਂ ਤਾਂ ਉਹ ਹਾਲੇ ਕੋਈ ਇੱਕ ਬੰਦਾ ਸੀ, ਉਹਨੇ ਰੱਖਿਆ ਸੀ ਰਾਤ ਤੋਤਾ, ਤੇ ਉਹ ਜਹਾਜ਼ ਦੇ ਵਿੱਚ ਜਿਹੜਾ ਨਾ ਸਫ਼ਰ ਕਰਦਾ ਪਿਆ ਸੀ ਤੇ ਉਹ ਏਅਰ ਹੋਸਟਸ ਆਈ ਤੇ ਤੋਤੇ ਨੇ ਜਦੋਂ ਵੇਖਿਆ ਏਅਰ ਹੋਸਟਸ ਨੂੰ, ਤਾਂ ਉਹਨੇ ਵੇਖ ਕੇ ਨਾ ਸੀਟੀ ਮਾਰਤੀ ਤੇ ਉਹ ਅੱਗੋਂ ਹੱਸ ਪਈ। ਉਹ ਤੋਤਾ ਦੇ ਮਾਲਕ ਨੇ ਵੇਖਿਆ ਵੀ ਇਹ ਤਾਂ ਹੱਸ ਪਈ ਹੈ ਤੇ ਉਹਨੇ ਵੀ ਸੀਟੀ ਮਾਰਤੀ। ਉਹ ਏਅਰ ਹੋਸਟ ਚੁੱਪ ਕਰਕੇ ਮੂੰਹ ਜਿਹਾ ਬਣਾ ਕੇ ਲੱਗੀ ਗਈ ਤੇ ਉਹ ਜਹਾਜ਼ ਦੇ ਡਰਾਈਵਰ ਨੂੰ ਸੱਦ ਲਈ। ਉਹਨੇ ਭਾਜੀ ਤੋਂ ਇੱਕ ਪਾਸੋਂ ਫੜਿਆ ਤੋਤੇ ਨੂੰ, ਇੱਕ ਪਾਸੋਂ ਕੰਨਿਓ ਫੜਿਆ ਤੋਤੇ ਦੇ ਮਾਲਕ ਨੂੰ, ਖੋਲਿਆ ਬੂਹਾ ਥੱਲੇ ਸੁੱਟਤਾ। ਉਹ ਤੋਤਾ ਜਿਹੜਾ ਜੋ ਥੱਲੇ ਸੁੱਟਿਆ, ਤੋਤਾ ਉੱਡਣ ਲੱਗ ਪਿਆ ਤੇ ਮਾਲਕ ਉਹਦਾ ਰੌਲਾ ਪਾਉਣ ਲੱਗ ਪਿਆ, ਬਚਾਓ ਬਚਾਓ ਬਚਾਓ। ਤੋਤਾ ਤਾਂ ਜੇ ਤੈਨੂੰ ਉੱਡਣ ਦਾ ਵੱਲ ਨਹੀਂ ਸੀ ਤੇ ਮਾਂ ਨੂੰ ਵੇਖ ਕੇ ਸੀਟੀ ਕਿਉਂ ਮਾਰੀ ਉਹ।